2.5 ਕਿਲੋ ਦੇ ਹੱਥ ਵਾਲੇ ਬੰਦੇ ਦੀ ਗੱਲ ਕਰ ਲਈਏ, ਗਦਰ 2 ਨੇ ਬਹੁਤ ਜ਼ਿਆਦਾ ਖਲਾਰਾ ਪਾਇਆ ਹੋਇਆ ਜੀ। ਪੰਜਾਬ 'ਚ ਤਾਂ ਪਹਿਲਾਂ ਅੱਤ ਮਚਾਈ ਸੀ ਗੁਰਦਾਸਪੁਰ ਆ ਕੇ ਸਨੀ ਦਿਓਲ ਨੇ, ਤੇ ਹੁਣ ਗਦਰ 2 ਦੀ ਸ਼ੂਟਿੰਗ ਨੇ ਨਵਾਂ ਵਿਵਾਦ ਛੇੜਤਾ। ਐਸਜੀਪੀਸੀ ਨੇ ਇਤਰਾਜ਼ ਜਤਾਇਆ ਜੀ, ਮਾਮਲਾ ਕੀ ਹੈ ਸਾਰਾ? देखो मामला यह आ कि एक फिल्म की जी तुसी दस्सिया गदर 2 ਉਹਦੀ शूटिंग ਚੱਲਣ ਡਈ ਸੀਗੀ, ਕਿਸੇ गुरु घर ਦਾ ਉਹ शूट है ਤੇ ਉਹਦੇ ਵਿੱਚ ਇੱਕ ਰੋਮਾਂਟਿਕ ਸੀਨ ਨੂੰ ਫਿਲਮਾਇਆ ਜਾ ਰਿਹਾ ਤੇ ਆਲੇ ਦੁਆਲੇ ਜਿਸ ਤਰ੍ਹਾਂ ਗੱਤਕਾ ਖੇਡਣ ਵਾਲੇ ਕੁਝ ਵਿਖਾਏ ਜਾ ਰਹੇ ਨੇ। ਤਾਂ ਇਸ ਵੀਡੀਓ ਨੂੰ ਲੀਕ ਕੀਤਾ ਗਿਆ, ਹੁਣ ਕਿਨ ਕੀਤਾ ਇਹ ਵੀ ਨਹੀਂ ਪਤਾ। ਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਮਾਮਲਾ ਵਿਵਾਦਤ ਹੋ ਨਿਬੜਿਆ ਤੇ ਐਸਜੀਪੀਸੀ ਨੇ ਤਾਂ ਫਿਰ ਜ਼ਾਰਾ ਜੀ ਗੱਲ ਹੈ ਇਤਰਾਜ਼ ਕਰਨਾ ਸੀਗਾ। ਉਹਨਾਂ ਨੇ ਇਤਰਾਜ਼ ਕੀਤਾ ਤੇ ਇਹਨਾਂ ਨੇ ਇਤਰਾਜ਼ ਦਾ ਇਹਤਰਾਮ ਕੀਤਾ। ਜਿਹੜੇ ਡਾਇਰੈਕਟਰ ਨੇ ਅਨਿਲ ਸ਼ਰਮਾ, ਉਹਨਾਂ ਨੇ ਮਾਫੀ ਮੰਗੀ ਆ ਕਿ ਬਈ ਜਾਣੇ ਅਣਜਾਣੇ ਚ ਜੇ ਸਾਥੋਂ ਕੋਈ ਗਲਤੀ ਹੋ ਗਈ ਹੈ ਤੇ ਅਸੀਂ ਮਾਫੀ ਮੰਗਨੇ ਆ। ਪਰ ਐਸਜੀਪੀਸੀ ਦੇ ਜਨਰਲ ਸਕੱਤਰ ਗਰੇਵਾਲ ਜੀ ਨੂੰ ਮੈਂ ਸੁਣ ਰਿਹਾ ਸੀਗਾ ਤਾਂ ਉਹ ਕਹਿ ਰਹੇ ਸਨ ਕਿ ਬਈ ਇਹ ਤਾਂ ਇਹਨਾਂ ਦਾ ਕੰਮ ਹੋ ਗਿਆ, ਇਹ ਇਸ ਤਰ੍ਹਾਂ ਦੀ ਕੰਟਰੋਵਰਸੀ ਕ੍ਰੀਏਟ ਕਰਦੇ ਆ ਫਿਰ ਉਸ ਤੋਂ ਬਾਅਦ ਮਾਫੀ ਮੰਗ ਲੈਂਦੇ ਆ, ਪਰ ਜੋ ਸਾਡੇ ਹਿਰਦਿਆਂ ਨੂੰ ਠੇਸ ਪਹੁੰਚਦੀ ਆ ਇਹ ਤੇ ਬੜੀ ਮਾੜੀ ਗੱਲ ਆ। ਫਿਰ ਦੂਸਰੇ ਪਾਸੇ ਤੁਸੀਂ ਦੇਖੋਗੇ ਤਾਂ ਇੱਕ ਦਿਨ ਪਹਿਲਾਂ ਹੀ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਮੋਮ ਦਾ ਪੁਤਲਾ ਲਾਇਆ ਗਿਆ ਮਾਲ ਦੇ ਵਿੱਚ, ਉਹ ਵੀ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਸੀ। ਉਹਦੇ ਵਿੱਚ ਵੀ ਸਾਰਿਆਂ ਨੇ ਇਤਰਾਜ਼ ਜਤਾਇਆ। ਚਲੋ ਉਹਦੇ ਚੋਂ ਵੀ ਫਿਰ ਹੋਇਆ ਇਹ ਆ ਕਿ ਮਾਲ ਨੇ ਉਹ ਜਿਹੜਾ ਮੋਮ ਦਾ ਪੁਤਲਾ ਸੀ ਉਹ ਹਟਾ ਦਿੱਤਾ, ਹਾਲਾਂਕਿ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਉੱਥੋਂ ਦੇ ਬੋਰਡ ਬੰਨਿਓ। ਵੈਸੇ ਉੱਥੇ ਤੁਹਾਨੂੰ ਪਤਾ ਤਖਤ ਵੀ ਹੈ, ਸਿੱਖਾਂ ਦਾ ਤਖਤ ਵੀ ਹੈ ਜੀ ਜੀ। ਤਾਂ ਦੂਜੇ ਪਾਸੇ ਹੁਣ ਇਸ ਮਾਮਲੇ 'ਚ ਜਿਹੜੀ ਕਮੇਟੀ ਆ ਉੱਥੋਂ ਦੀ, ਉਹਨਾਂ ਨੇ ਵੀ ਸਪਸ਼ਟੀਕਰਨ ਦਿੱਤਾ ਆ ਕਿ ਵੇਖੋ ਜੀ ਗੱਲ ਇਹ ਆ ਕਿ ਇਹ ਆਏ ਸਨ ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇੱਕ ਵਿਸਾਖੀ ਦਾ ਸੀਨ ਫਿਲਮਾਉਣਾ ਹੈ, ਹੋਰ ਇਹਦੇ 'ਚ ਅਸੀਂ ਕੁਛ ਨਹੀਂ ਕਰਨਾ, ਪਰ ਅਸੀਂ ਚਲੋ ਇਹਨਾਂ ਵਾਸਤੇ ਜੋ ਲੰਗਰ ਪਾਣੀ ਦਾ ਪ੍ਰਬੰਧ ਸੀ ਉਹ ਕਰ ਰਹੇ ਸੀ ਤੇ ਇਧਰੋਂ ਇਹਨਾਂ ਨੇ ਇਹ ਸ਼ੂਟ ਕਰ ਲਿਆ। ਸਾਨੂੰ ਤੇ ਬਾਅਦ 'ਚ ਪਤਾ ਲੱਗਿਆ, ਪਰ ਇਸ ਤਰ੍ਹਾਂ ਜੇ ਉਹਨਾਂ ਨੇ ਕੀਤਾ ਤੇ ਮੇਰੇ ਖਿਆਲ ਦੇ ਨਾਲ ਉਹ ਕਾਨੂੰਨੀ ਕਾਰਵਾਈ ਦੇ ਹੱਕਦਾਰ ਆ। ਵੈਸੇ ਨਾ ਇਹ ਫਿਲਮਾਂ ਵਾਲੇ ਕਰਦੇ ਇਸ ਤਰ੍ਹਾਂ ਹੁੰਦੇ ਆ, ਇਹਨਾਂ ਨੇ ਸ਼ੂਟ ਤੋਂ ਪਹਿਲਾਂ ਕਹਿਣਾ ਕੁਛ ਹੁੰਦਾ, ਕਰਨਾ ਕੁਛ ਹੁੰਦਾ, ਪਰ ਇਹ ਆ ਕਿ ਤੁਸੀਂ ਆਪਣਾ ਖਿਆਲ ਰੱਖੋ ਕਿਉਂਕਿ ਗੁਰੂ ਘਰ ਆ, ਕਿਸੇ ਘਰ ਦੀ ਸ਼ੂਟਿੰਗ ਨਹੀਂ ਹੈ। ਚਲੋ ਮੰਨ ਲਓ ਆਪਾਂ ਕਿਸੇ ਘਰ ਨੂੰ ਰੈਂਟ ਤੇ ਦੇ ਦਿੰਦੇ ਆ ਸ਼ੂਟ ਵਾਸਤੇ ਜਾਂ ਉਦਾਂ ਹੀ ਦੇ ਦਿੰਦੇ ਆ, ਤਾਂ ਉੱਥੇ ਤੇ ਚਲੋ ਆਪਾਂ ਸੋਚ ਕੇ ਇਹ ਚੱਲਦੇ ਆ ਕਿ ਯਾਰ ਇਹਨੇ ਨਾਲ ਵਿੱਚ ਸਾਡੇ ਫੁਟੇਜ ਆ ਜਾਣਗੇ, ਸਾਡੀ ਘਰ ਦੀ ਯਾਦਗਾਰ ਬਣ ਜਾਊਗੀ ਤਾਂ ਕੀ ਆ, ਮਾੜਾ ਮੋਟਾ ਕੋਈ ਨੁਕਸਾਨ ਹੋ ਜਾਏਗਾ। ਪਰ ਇੱਥੇ ਗੁਰੂ ਘਰ ਦੇ ਵਿੱਚ ਇਹ ਚੀਜ਼ਾਂ ਨਹੀਂ ਸੋਚੀਆਂ ਜਾ ਸਕਦੀਆਂ। ਇੱਥੇ ਮਸਲਾ ਸਿਧਾਂਤ ਦਾ ਹੁੰਦਾ, ਇੱਥੇ ਮਸਲਾ ਜਿਹੜਾ ਹੈ ਮਰਿਆਦਾ ਦਾ ਹੁੰਦਾ ਹੈ, ਤਾਂ ਬਿਲਕੁਲ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ। ਤਾਂ ਹਾਲ ਦੀ ਘੜੀ ਇਹ ਮਾਮਲਾ ਜਿਹੜਾ ਇੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖੜ ਗਿਆ ਆ ਕੇ, ਪਰ ਮਾਫੀ ਉਸ ਡਾਇਰੈਕਟਰ ਨੇ ਵੀ ਮੰਗ ਲਈ ਹੈ ਕਿ ਸਾਡੀ ਮਨਸ਼ਾ ਨਹੀਂ ਸੀਗੀ, ਪਰ ਭਾਵਨਾਵਾਂ ਤੁਸੀਂ ਚਾਹੇ ਜਾਣੇ ਚ ਅਣਜਾਣੇ ਚ ਜਿੱਦਾਂ ਮਰਜ਼ੀ ਹੈ, ਭਾਵਨਾਵਾਂ ਨੂੰ ਕਿਉਂ ਲਾਂਭੂ ਲਾਉਂਦੇ ਜੇ। ਤੇ ਇਸ ਤਰ੍ਹਾਂ ਹੀ ਆ ਹੋਰ ਵੀ ਫਿਲਮਾਂ ਚ ਤੁਸੀਂ ਦੇਖੋਗੇ ਗੁਰੂ ਘਰਾਂ ਦੇ ਵਿੱਚ ਇਦਾਂ ਸ਼ੂਟ ਕਰਦਿਆਂ ਕਰਦਿਆਂ ਕੁਝ ਚੀਜ਼ਾਂ ਜਿਹੜੀਆਂ ਉਹ ਗਾਂ ਦਿਖਾ ਦਿੱਤੀਆਂ ਜਾਂਦੀਆਂ ਤੇ ਖਿਆਲ ਰੱਖਣਾ ਚਾਹੀਦਾ। ਕੱਲ ਨੂੰ ਫਿਰ ਜੇ ਸਿੱਖ ਰੋਕਣਗੇ ਤਾਂ ਤੁਸੀਂ ਕਹੋਗੇ ਇਹ ਤੇ ਰੈਡੀਕਲ ਹੋ ਗਏ ਨੇ ਜੀ, ਇਹ ਤਾਂ ਬਿਲਕੁਲ ਰੈਡੀਕਲ ਹੋ ਗਏ ਨੇ, ਹੁਣ ਗੁਰੂ ਘਰਾਂ 'ਚ ਵੀ ਸ਼ੂਟ ਨਹੀਂ ਕਰਨ ਦਿੰਦੇ। ਫਿਰ ਕਾਮਰੇਡਾਂ ਦੇ ਵੀ ਤੁਹਾਨੂੰ ਪਤਾ ਉਹਨਾਂ ਦੇ ਵਿਚਾਰ ਵੀ ਫਿਰ ਫੁੱਟ ਪੈਂਦੇ ਨੇ ਇਹੋ ਜਿਹੇ ਮਾਮਲੇ 'ਚ। ਸੋ ਗੱਲ ਇਹ ਆ ਕਿ ਬਈ ਖੁਦ ਤੁਸੀਂ ਆਪ ਵੀ ਖਿਆਲ ਰੱਖੋ ਤੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਵੀ ਖਿਆਲ ਰੱਖਣਾ ਚਾਹੀਦਾ। ਪਰ ਤੁਸੀਂ ਹੱਥ ਦੀ ਗੱਲ ਕੀਤੀ ਆ, ਮੈਨੂੰ ਲੱਗਦਾ ਕੱਲਾ 2.5 ਕਿਲੋ ਦਾ ਹੱਥ ਹੀ ਨਹੀਂ, ਸਨੀ ਦਿਓਲ ਦੀ ਮੱਤ ਵੀ ਇਹਦੋਂ ਜ਼ਿਆਦਾ ਭਾਰੀ ਹੋਣੀ ਆ, ਤਾਂ ਹੀ ਉਹਨੂੰ ਇਸ ਮਾਮਲੇ 'ਚ ਸੁਝਦਾ ਹੀ ਕੁਛ ਨਹੀਂ ਹੈ। ਬੋਲੇ ਸੋ ਨੇ ਔਲ ਤੂੰ ਫਿਲਮ ਤੇ ਬਣਾ ਸਕਦਾ ਟਾਈਟਲ ਰੱਖ ਕੇ ਕਿ ਤੈਨੂੰ ਪਤਾ ਨਹੀਂ ਹੈ। ਤੁਸੀਂ ਚਲੋ ਠੀਕ ਆ ਕਿ ਪੂਰਨ ਤੌਰ ਤੇ ਤਾਂ ਅਸੀਂ ਵੀ ਹੈ ਨਹੀਂ, ਅਸੀਂ ਵੀ ਕੋਈ ਮਤਲਬ ਕਿ ਨਿਭਣ ਵਾਲੇ ਨਹੀਂ ਆ, ਪਰ ਤੁਹਾਨੂੰ ਇੰਨੀ ਬੇਸਿਕ ਜਾਣਕਾਰੀ ਤਾਂ ਹੋਣੀ ਚਾਹੀਦੀ ਆ। ਸੀਨ ਫਿਲਮਾਇਆ ਜਾ ਰਿਹਾ ਕਿਉਂ, ਬਿਲਕੁਲ ਹੀ ਤੁਸੀਂ ਤੇ ਬੇਮੁਖ ਹੋ ਗਏ ਜੇ। ਔਰ ਮਾਫੀ ਕੌਣ ਮੰਗ ਰਿਹਾ? ਡਾਇਰੈਕਟਰ। ਤੇਰੀ ਗਦਰ ਹਿੱਟ ਕਿਹਨੇ ਕਰਾਈ ਸੀ? ਪੰਜਾਬੀਆਂ ਨੇ। ਜਦ ਸਾਰੀਆਂ ਸਨੀ ਦਿਓਲ ਦੀਆਂ ਫਿਲਮਾਂ ਨੇ ਜੇ ਬਿਜ਼ਨਸ ਕੀਤਾ ਤਾਂ ਪੰਜਾਬ ਦੇ ਵਿੱਚ ਬੜਾ ਜ਼ਬਰਦਸਤ ਬਿਜ਼ਨਸ ਸੀਗਾ ਉਹਨਾਂ ਦਾ। ਗਦਰ, ਬਾਰਡਰ, ਅਸੀਂ ਇਹ ਫਿਲਮਾਂ ਜਿਹੜੀਆਂ ਨੇ ਉਹ ਖੜ ਕੇ ਦੇਖੀਆਂ ਨੇ ਸਿਨੇਮਿਆਂ 'ਚ ਜੀ। ਤਾਂ ਗੱਲ ਇਹ ਆ ਕਿ ਬਈ ਅਕਲ ਨੂੰ ਹਾਥੇ ਨੂੰ ਵੀ ਮਾਰਨਾ ਚਾਹੀਦਾ ਹੈ।
ਇਹ 60-65 ਸਾਲਾਂ ਦਾ ਕੋਈ ਮਤਲਬ ਕਿ ਰੋਟੀ ਨੂੰ ਚੋਚੀ ਦੱਸਦਾ, ਇਹਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਦਾ ਸੀਨ। ਚਲੋ ਹੋ ਸਕਦਾ ਕਿ ਨੌਨ ਸਿੱਖ ਕੋਈ ਡਾਇਰੈਕਟਰ ਪ੍ਰੋਡਿਊਸਰ ਤਾਂ ਕੋਈ ਕੁਤਾਹੀ ਕਰ ਜਾਵੇ, ਇੱਕ ਬੰਦਾ ਜਿਹੜਾ 60-65 ਸਾਲ ਦਾ ਹੈ, ਜਿਹੜਾ ਇਸ ਤਰ੍ਹਾਂ ਦੀਆਂ ਫਿਲਮਾਂ ਸਿੱਖ ਬੈਕਗ੍ਰਾਉਂਡ ਤੇ ਬਣਾ ਚੁੱਕਾ ਹੈ, ਜਿਹੜਾ ਸਿੱਖ ਫੈਮਿਲੀ 'ਚ ਜੰਮਿਆ, ਉਹਨੂੰ ਇੰਨਾ ਵੀ ਨਹੀਂ ਪਤਾ ਮੈਂ ਗੁਰੂ ਘਰ 'ਚ ਸੀਨ ਕਿਹੜਾ ਸ਼ੂਟ ਕਰ ਰਿਹਾ ਜੀ। ਡੇਮੋ ਤੁਹਾਡੀ ਐਕਟਿੰਗ ਦੀ 60-70 ਸਾਲ ਦੇ ਕੈਰੀਅਰ ਦੀ, ਜੇ ਤੁਹਾਨੂੰ ਇਹ ਨਹੀਂ ਪਤਾ ਤਾਂ ਖੈਰ ਉਮਰ ਦੇ ਹਿਸਾਬ ਨਾਲ, ਫਿਲਮਾਂ ਦੀ ਗਿਣਤੀ ਦੇ ਹਿਸਾਬ ਨਾਲ ਨਹੀਂ, ਐਕਟਰ ਹੈਗੇ ਨੇ ਮਤਲਬ ਨਸੂਰਦੀਨ ਸ਼ਾਹ ਵਰਗੇ ਜਾਂ ਜਿਹੜੇ ਇਹੋ ਜਿਹੇ ਬੰਦੇ ਆ ਇੰਟੈਲੈਕਚੁਅਲ, ਜਿਨ੍ਹਾਂ ਨੂੰ ਪਤਾ ਕਦਰਾਂ ਕੀਮਤਾਂ ਦਾ, ਜਿਨ੍ਹਾਂ ਨੂੰ ਪਤਾ। ਸੋ ਖੈਰ ਜੋ ਵੀ ਆ ਕਿ ਇਹ ਗੱਲਾਂ ਹੁਣ ਜਿਹੜੀਆਂ ਨੇ ਉਹ ਜਿੰਨੀਆਂ ਮਰਜ਼ੀ ਕਰੀ ਚਲੋ, ਹਾਲ ਦੀ ਘੜੀ ਮਾਮਲਾ ਇੱਥੇ ਹੀ ਰੁਕਿਆ, ਅੱਗੇ ਦੇਖੋ ਸ਼ਾਇਦ ਹੋ ਸਕਦਾ ਇਹਦੇ 'ਚ ਕੋਈ ਕਾਨੂੰਨੀ ਕਾਰਵਾਈ ਵੀ ਹੋ ਜਾਵੇ।